चौधरी साहब टिंडा वाला खूह। चौधरी साहब टिंडा वाला खूह। बिस्मिल्लाहिर्रहमानिर्रहीम। अस्सलाम वालेकुम, सत श्री अकाल सारे मित्र प्यारिਆਂ ਨੂੰ। मैं प्रोफैसर मजहरुल्ला कुरैशी तो तुसी वेख रहे हो PFG न्यूज़। आप देख रहे हैं PFG न्यूज़। ਦੋਸਤੋ ਅੱਜ ਮੈਂ ਆਪਣੇ ਪਰਾਗੇ ਦੇ ਵਿੱਚੋਂ ਜਿਹੜੀ ਤੁਹਾਨੂੰ ਕਹਾਣੀ ਸੁਣਾ ਰਿਹਾ, ਬੜੀ ਇਮੋਸ਼ਨਲ ਤੇ ਹਾਰਟ ਟਚਿੰਗ ਹੈ। ਉਹ ਥੋੜੀ ਜਿਹੀ ਲੰਮੀ ਤਾਂ ਜ਼ਰੂਰ ਹੈ, ਲੇਕਿਨ ਸਾਰੇ ਹਕਾਇਕ ਬਿਆਨ ਕਰਨਾ ਵੀ ਬਹੁਤ ਜ਼ਰੂਰੀ ਹੁੰਦੇ ਨੇ। ਮੈਂ ਆਪਣੇ ਸਾਰੇ ਮਿੱਤਰ ਪਿਆਰਿਆਂ ਦਾ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਬੜਾ ਧੰਨਵਾਦ ਕਰਨਾ ਵਾਂ, ਬੜਾ ਮਸ਼ਕੂਰ ਹਾਂ ਕਿ ਜਿਹੜਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਰਹੇ ਨੇ ਤੇ ਲਾਈਕ ਵੀ ਕਰ ਰਹੇ ਨੇ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਤੇ ਆਓ ਹੁਣ ਅਸੀਂ ਆਪਣੀ ਅੱਜ ਦੀ ਕਹਾਣੀ ਸੁਣੀਏ। ਚੌਧਰੀ ਸਾਹਿਬ ਟਿੰਡਾ ਵਾਲਾ ਖੂਹ। ਚੌਧਰੀ ਸਾਹਿਬ ਟਿੰਡਾ ਵਾਲਾ ਖੂਹ। ਰਹਿਮਤ ਮੋਚੀ ਹਵੇਲੀ ਵਿੱਚ ਉੱਚੀ ਉੱਚੀ ਆਵਾਜ਼ਾਂ ਮਾਰ ਰਿਹਾ ਸੀ। ਵੇ ਕੀ ਹੋਇਆ ਟਿੰਡਾ ਵਾਲੇ ਖੂਹ ਨੂੰ? ਚੁਦਰਾਣੀ ਹੋਰਾਂ ਚੁਬਾਰੇ ਵਿੱਚੋਂ ਮੂੰਹ ਕੱਢ ਕੇ ਰੀਮੇ ਨੂੰ ਪੁੱਛਿਆ। ਮਾਂ ਜੀ ਟਿੰਡਾ ਵਾਲੇ ਖੂਹ ਵਿੱਚੋਂ ਕਿਸੇ ਕੁੜੀ ਦੀ ਲਾਸ਼ ਲੱਭੀ ਹੈ। ਹਾਏ ਵੇ ਕੌਣ ਹੈ ਕੁੜੀ? ਚੁਦਰਾਣੀ ਹੋਰਾਂ ਘਬਰਾ ਕੇ ਪੁੱਛਿਆ। ਪਤਾ ਨਹੀਂ ਮਾਂ ਜੀ, ਅਸੀਂ ਉਹਨੂੰ ਖੂਹ ਵਿੱਚੋਂ ਕੱਢ ਕੇ ਪਛਾਣਨ ਦੀ ਬੜੀ ਕੋਸ਼ਿਸ਼ ਕੀਤੀ ਹੈ, ਉਹ ਸਾਡੇ ਪਿੰਡ ਦੀ ਨਹੀਂ ਲੱਗਦੀ ਜੇ। ਰਹਿਮਤ ਮੋਚੀ ਦੀ ਗੱਲ ਸੁਣ ਕੇ ਚੌਧਰੀ ਸਾਹਿਬ ਵੀ ਬਾਹਰ ਆ ਗਏ ਤੇ ਰਹੀਮੇ ਨੂੰ ਆਖਣ ਲੱਗੇ, ਤੂੰ ਜਾ ਕੇ ਪੁਲਿਸ ਚੌਕੀ ਇਤਲਾਹ ਕਰ, ਮੈਂ ਵੀ ਆਨਾ ਹਾਂ। ਠੀਕ ਹੈ ਸਰਕਾਰ। ਤੇ ਰਹਿਮਤ ਮੋਚੀ ਨੇ ਚੌਕੀ ਵੱਲ ਦੌੜ ਲਾ ਦਿੱਤੀ। ਚੌਧਰੀ ਰਹੀਮ ਬਖਸ਼ ਹੋਰੀ ਸੋਚੀ ਪੈ ਗਏ ਕਿ ਸਾਡੀ ਜ਼ਮੀਨ 'ਤੇ ਕਿਸੇ ਦੀ ਜਾਨ ਕਿਉਂ ਲਿੱਤੀ ਗਈ ਤੇ ਕਿੰਨੇ ਲਿੱਤੀ? ਇਹ ਕੁੜੀ ਕੌਣ ਹੋ ਸਕਦੀ ਹੈ? ਤੇ ਉਸ ਨੇ ਖੂਹ ਵਿੱਚ ਛਲਾਂਗ ਲਾ ਕੇ ਆਪਣੀ ਜਾਨ ਕਿਉਂ ਗਵਾਈ? ਚੌਧਰੀ ਸਾਹਿਬ ਖੂਹ 'ਤੇ ਅਪੜੇ ਤੇ ਉੱਥੇ ਪੁਲਿਸ ਦੇ ਨਾਲ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਪੁਲਿਸ ਵਾਲੇ ਮੁਕਾਮੀ ਲੋਕਾਂ ਦੇ ਬਿਆਨ ਲਿਖ ਕੇ ਆਪਣੀ ਤਫਤੀਸ਼ ਪੂਰੀ ਕਰ ਰਹੇ ਸਨ। ਕੁੜੀ ਦੀ ਲਾਸ਼ ਮੰਜੀ ਉੱਤੇ ਪਈ ਸੀ ਤੇ ਉਹਦੇ ਉੱਤੇ ਖੇਸ ਰੱਖ ਦਿੱਤਾ ਦਾ ਸੀ। ਚੌਧਰੀ ਸਾਹਿਬ ਨੂੰ ਵੇਖ ਕੇ ਥਾਣੇਦਾਰ ਨੇ ਆਖਿਆ, ਲਾਸ਼ ਨੂੰ ਪੋਸਟਮਾਰਟਮ ਵਾਸਤੇ ਭਜਵਾਉਣ ਲੱਗਿਆ, ਕਿਸੇ ਨੇ ਵੀ ਲਾਸ਼ ਦੀ ਪਛਾਣ ਨਹੀਂ ਕੀਤੀ। ਤੁਸੀਂ ਜੇ ਮੂੰਹ ਤੱਕਣਾ ਜੇ ਤੇ ਤੱਕ ਲਓ ਚੌਧਰੀ ਸਾਹਿਬ। ਇੱਕ ਸਿਪਾਹੀ ਨੇ ਕੁੜੀ ਦੇ ਮੂੰਹ ਤੋਂ ਖੇਸ ਹਟਾ ਦਿੱਤਾ। ਕੁੜੀ ਦਾ ਮੂੰਹ ਵੇਖਦੇ ਹੀ ਚੌਧਰੀ ਰਹੀਮ ਬਖਸ਼ ਹੋਰਾਂ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਨਿਕਲ ਗਈ ਹੋਵੇ। ਉਹਨਾਂ ਬੜੀ ਮੁਸ਼ਕਲ ਨਾਲ ਆਪਣੇ ਆਪ 'ਤੇ ਕਾਬੂ ਪਾਇਆ। ਉਹਨਾਂ ਕੋਲ ਖਲੋਤੇ ਲੋਕਾਂ ਨੂੰ ਇਹ ਵੀ ਪਤਾ ਨਾ ਲੱਗਣ ਦਿੱਤਾ ਕਿ ਉਹਨਾਂ ਇਸ ਕੁੜੀ ਦੀ ਲਾਸ਼ ਨੂੰ ਸਿਆਣ ਲਿੱਤਾ ਹੈ। ਉਹਨਾਂ ਹੱਥ ਦੇ ਇਸ਼ਾਰੇ ਨਾਲ ਸਿਪਾਹੀ ਨੂੰ ਆਖਿਆ, ਲਾਸ਼ ਨੂੰ ਹੁਣ ਲੈ ਜਾਓ। ਫਿਰ ਲੋਕਾਂ ਨਾਲ ਆਪਣੇ ਡੇਰੇ ਉੱਤੇ ਆ ਕੇ ਬਹਿ ਗਏ। ਚੌਧਰੀ ਸਾਹਿਬ ਨੇ ਥਾਣੇਦਾਰ ਨੂੰ ਪੁੱਛਿਆ, ਤੁਹਾਡੀ ਤਫਤੀਸ਼ ਕੀ ਆਖਦੀ ਹੈ? ਤੇ ਉਸ ਨੇ ਜਵਾਬ ਦਿੱਤਾ, ਮੇਰੀ ਨਜ਼ਰ ਵਿੱਚ ਇਹ ਖੁਦਕਸ਼ੀ ਹੈ। ਕੁੜੀ ਦੇ ਵਾਰਸਾਂ ਨੂੰ ਲੱਭ ਕੇ ਅਸਲ ਹਕੀਕਤ ਸਾਹਮਣੇ ਆਏਗੀ। ਫਿਰ ਉਹ ਇਜਾਜ਼ਤ ਲੈ ਕੇ ਚਲਾ ਗਿਆ। ਪਿੰਡ ਦੇ ਮੋਹਤਬਰ ਲੋਕ ਵੀ ਇੱਕ ਇੱਕ ਕਰਕੇ ਜਾਣਾ ਸ਼ੁਰੂ ਹੋ ਗਏ। ਚੌਧਰੀ ਸਾਹਿਬ ਨੇ ਕਈ ਵਾਰੀ ਆਪਣੇ ਮੋਬਾਈਲ 'ਤੇ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਿੰਮਤ ਹੀ ਨਾ ਪੈ ਰਹੀ ਸੀ। ਆਖਰਕਾਰ ਉਹਨਾਂ ਨੇ ਨੰਬਰ ਡਾਇਲ ਕਰ ਹੀ ਦਿੱਤਾ। ਦੂਜੇ ਪਾਸਿਓਂ ਜਦੋਂ ਹੈਲੋ ਦੀ ਆਵਾਜ਼ ਆਈ ਤੇ ਚੌਧਰੀ ਹਰਾਂ ਨੇ ਸਿਰਫ ਇੱਕ ਜੁਮਲਾ ਬੋਲ ਕੇ ਫੋਨ ਬੰਦ ਕਰ ਦਿੱਤਾ, ਭਾਜੀ ਤੁਸੀਂ ਚੰਗਾ ਨਹੀਂ ਕੀਤਾ। ਫਿਰ ਡੇਰੇ ਤੋਂ ਉੱਠ ਕੇ ਹਵੇਲੀ ਆ ਗਏ। ਕਿਸੇ ਨਾਲ ਗੱਲ ਕੀਤੇ ਬਗੈਰ ਸਿੱਧੇ ਆਪਣੇ ਕਮਰੇ ਵਿੱਚ ਆ ਕੇ ਬੈੱਡ 'ਤੇ ਲੰਮੇ ਪੈ ਗਏ। ਚੁਦਰਾਣੀ ਸਾਹਿਬਾ, ਜਿਹੜੀ ਪਹਿਲੇ ਤੋਂ ਹੀ ਬੜੀ ਬੇਕਰਾਰੀ ਨਾਲ ਉਹਨਾਂ ਦੇ ਵਾਪਸੀ ਦੀ ਉਡੀਕ ਵਿੱਚ ਸੀ, ਫੌਰਨ ਕਮਰੇ 'ਚ ਆ ਕੇ ਪੁੱਛਣ ਲੱਗੀ, ਪਤਾ ਲੱਗਾ ਜੇ ਕੁੜੀ ਕੌਣ ਸੀ? ਚੌਧਰੀ ਸਾਹਿਬ ਨੇ ਜਦੋਂ ਕੋਈ ਜਵਾਬ ਨਾ ਦਿੱਤਾ ਤਾਂ ਚੁਦਰਾਣੀ ਹੋਰਾਂ ਨੇ ਜ਼ੋਰ ਦੇ ਕੇ ਆਪਣਾ ਸਵਾਲ ਦੁਹਰਾਇਆ। ਇਸ ਵਾਰ ਚੌਧਰੀ ਸਾਹਿਬ ਨੇ ਆਪਣੀ ਅੱਖਾਂ 'ਤੇ ਬਾਂਹ ਰੱਖਦੇ ਹੋਏ ਹੌਲੀ ਜਿਹੀ ਆਖਿਆ, ਵੱਡੇ ਭਾ ਕਰਨਲ ਇਮਾਮ ਬਖਸ਼ ਹੋਰਾਂ ਦੀ ਧੀ ਜ਼ੇਬੁਲ ਨਸਰ। ਹਾਏ ਮੈਂ ਮਰ ਜਾਵਾਂ, ਇਹ ਕੀ ਹੋ ਗਿਆ? ਫਿਰ ਚੌਧਰੀ ਸਾਹਿਬ ਦੇ ਕੋਲ ਹੀ ਬੈੱਡ 'ਤੇ ਬਹਿ ਗਈ।
ਮੈਨੂੰ ਤੇ ਪਹਿਲੇ ਹੀ ਪਤਾ ਸੀ ਕਿ ਭਾ ਨਬੀ ਬਖਸ਼ ਨੇ ਇਸ ਕੁੜੀ ਨੂੰ ਮਾਰ ਛੱਡਣਾ ਹੈ। ਫਿਰ ਬੋਲੀ, ਸਾਰੇ ਪਿੰਡ ਵਿੱਚ ਸਾਡੀ ਤੇ ਇੱਜ਼ਤ ਮਿੱਟੀ ਵਿੱਚ ਹੀ ਰੁਲ ਗਈ ਹੈ, ਹੁਣ ਕੀ ਹੋਵੇਗਾ? ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਮੇਰੀ ਭਤੀਜੀ ਹੈ। ਨਾਲੇ ਮੈਂ ਮੌਕੇ 'ਤੇ ਉਹਦੀ ਸ਼ਨਾਖਤ ਵੀ ਤਾਂ ਨਹੀਂ ਕੀਤੀ। ਚੌਧਰੀ ਹੋਰਾਂ ਨੇ ਟੁੱਟੇ ਦਿਲ ਨਾਲ ਆਖਿਆ। ਫਿਰ ਚੌਧਰੀ ਹੋਰਾਂ ਦੇ ਮੋਬਾਈਲ ਦੀ ਘੰਟੀ ਵੱਜੀ ਅਤੇ ਚੌਧਰਾਣੀ ਹੋਰਾਂ ਨੇ ਉੱਠ ਕੇ ਮੇਜ਼ ਤੋਂ ਉਹਨਾਂ ਦਾ ਮੋਬਾਈਲ ਚੁੱਕ ਕੇ ਫੜਾਉਂਦੇ ਹੋਏ ਆਖਿਆ, ਇਹ ਤੇ ਭਾ ਨਬੀ ਬਖਸ਼ ਦਾ ਫੋਨ ਹੈ, ਤੁਸੀਂ ਹੌਂਸਲੇ ਨਾਲ ਗੱਲ ਕਰਨਾ, ਇਸ ਵੇਲੇ ਗੁੱਸਾ ਚੰਗਾ ਨਹੀਂ ਜੇ। ਹੈਲੋ ਆਖਣ ਤੇ ਦੂਜੇ ਪਾਸਿਓਂ ਆਵਾਜ਼ ਆਈ, ਓਏ ਚੌਧਰੀ ਰਹੀਮ ਬਖਸ਼ਾ, ਮੈਂ ਤੇਰੇ ਵੱਲ ਆ ਰਿਹਾ, ਬਹਿ ਕੇ ਗੱਲ ਕਰਦੇ ਹਾਂ। ਤੇ ਫੋਨ ਬੰਦ ਹੋ ਗਿਆ। ਡੀਗਰ ਤੋਂ ਬਾਅਦ ਚੌਧਰੀ ਨਬੀ ਬਖਸ਼ ਆਪਣੇ ਦੋਹਾਂ ਪੁੱਤਰਾਂ ਤੇ ਵੱਡੇ ਭਰਾ ਚੌਧਰੀ ਕਰਨਲ ਇਮਾਮ ਬਖਸ਼ ਦੇ ਪੁੱਤਰ ਫਖਰ ਇਮਾਮ ਹੋਰਾਂ ਦੇ ਨਾਲ ਹਵੇਲੀ ਆ ਗਏ। ਭਾ ਨਬੀ ਬਖਸ਼ ਨੇ ਬਹਿੰਦਿਆਂ ਹੀ ਇਹ ਸਵਾਲ ਕੀਤਾ, ਹਾਂ ਰਹੀਮ ਬਖਸ਼ਾ, ਦੱਸਾਂ ਮੈਂ ਕੀ ਚੰਗਾ ਨਹੀਂ ਕੀਤਾ? ਮੈਂ ਸਭ ਨਾਲ ਮਸ਼ਵਰਾ ਕਰਕੇ ਇਤਫਾਕ ਰਾਏ ਨਾਲ ਇਹ ਕਦਮ ਚੁੱਕਿਆ ਏ। ਇਹ ਗੱਲ ਕਰਦੇ ਹੋਏ ਉਹ ਚੌਧਰੀ ਫਖਰ ਇਮਾਮ ਵੱਲ ਵੇਖ ਰਹੇ ਸਨ। ਸਭ ਨਾਲ ਮਸ਼ਵਰਾ ਕੀਤਾ, ਪਰ ਇੱਕ ਮੈਂ ਹੀ ਸਾਂ ਜਿਸ ਨਾਲ ਮਸ਼ਵਰਾ ਕਰਨਾ ਜ਼ਰੂਰੀ ਨਾ ਸਮਝਿਆ ਗਿਆ। ਨਾਲੇ ਤੁਹਾਨੂੰ ਮੇਰਾ ਹੀ ਖੋਹ ਲੱਭਿਆ ਸੀ ਇਸ ਕੰਮ ਲਈ, ਦੁਨੀਆ 'ਤੇ ਹੋਰ ਜਗ੍ਹਾ ਮੁੱਕ ਗਈਆਂ ਨੇ। ਚੌਧਰੀ ਰਹੀਮ ਬਖਸ਼ ਨੇ ਭਤੀਜੇ ਜਮਸ਼ੇਦ ਵੱਲ ਅੱਖਾਂ ਕੱਢ ਕੇ ਆਖਿਆ, ਕੀ ਮੈਂ ਆਪਣੀ ਜੱਦ ਨੂੰ ਲੀਕ ਲਵਾ ਲੈਂਦਾ? ਤੇਰਾ ਖੂਹ ਇਸ ਲਈ ਚੁਣਿਆ ਸੀ ਕਿ ਗੱਲ ਲੁਕੀ ਰਹਿ ਜਾਏਗੀ। ਭਾ ਨਬੀ ਬਖਸ਼ ਨੇ ਬੜੇ ਮੁਹਤਾਤ ਅੰਦਾਜ਼ੇ ਨਾਲ ਆਖਿਆ, ਗੱਲ ਲੁਕੀ ਰਹੇਗੀ? ਗੱਲ ਕਿਵੇਂ ਲੁਕੀ ਰਹਿ ਸਕਦੀ ਹੈ? ਜ਼ੇਬੀ ਬਰਤਾਨੀਆ ਦੀ ਸ਼ਹਿਰੀ ਏ, ਤੁਸੀਂ ਇਹ ਗੱਲ ਕਿਉਂ ਭੁੱਲ ਗਏ ਜੇ? ਇਸਲਾਮਾਬਾਦ ਦੇ ਵਿੱਚ ਮੌਜੂਦ ਸਫਾਰਤਖਾਨਾ ਕੀ ਚੁੱਪ ਰਹੇਗਾ? ਇਹ ਤੁਹਾਡੀ ਖਾਮ ਖਿਆਲੀ ਏ। ਓਏ ਉਹ ਕੀ ਕਰ ਸਕਦੇ ਨੇ? ਧੀ ਤਾਂ ਸਾਡੀ ਤੁਹਾਡੀ ਧੀ ਸੀ, ਹੁਣ ਉਹ ਬਰਤਾਨੀਆ ਦੀ ਸ਼ਹਿਰੀ ਵੀ ਏ। ਤੁਸੀਂ ਐਡਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਮੇਰੇ ਨਾਲ ਤਾਂ ਚਲੋ ਨਾ ਸਹੀ, ਭਾਈ ਇਮਾਮ ਬਖਸ਼ ਹੋਰਾਂ ਦੇ ਤੋਂ ਹੀ ਪੁੱਛ ਲੈਣਾ ਸੀ। ਮੇਰੀ ਫੋਨ 'ਤੇ ਗੱਲ ਹੋਈ ਸੀ ਭਾ ਨਾਲ, ਉਹਨਾਂ ਆਖਿਆ ਸੀ ਤੁਸੀਂ ਆਪਣੀ ਮਰਜ਼ੀ ਕਰੋ, ਉਹ ਮੇਰੀ ਗੱਲ ਨਾਲ ਸਹਿਮਤ ਸਨ। ਅਤੇ ਭੈਣ ਸੁਗਰਾਂ ਦਾ ਕੀ? ਉਹ ਤੁਸੀਂ ਸਭ ਇਸ ਕਤਲ ਤੋਂ ਬਰੀ ਜ਼ੁਮਾ ਨਹੀਂ ਜੇ। ਸੁਗਰਾਂ ਦੀ ਕੋਈ ਗੱਲ ਨਹੀਂ, ਚੌਧਰੀ ਨਬੀ ਬਖਸ਼ ਨੇ ਆਪਣੀ ਹੱਡ ਧਰਮੀ ਦਿਖਾਉਂਦੇ ਹੋਏ ਜਵਾਬ ਦਿੱਤਾ। ਕੋਈ ਗੱਲ ਨਹੀਂ ਭਾਅ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੇ? ਭਾਬੀ ਸੁਗਰਾਂ ਜ਼ੇਬੁਲ ਨਸਾ ਦੀ ਸੱਕੀ ਮਾਂ ਏ। ਅਤੇ ਫਿਰ ਜ਼ੇਬੁਲ ਨਸਾ ਦਾ ਭਰਾ ਆਖਣ ਲੱਗਾ, ਚਾਚਾ ਜੀ, ਅਸੀਂ ਜੋ ਕੁਝ ਵੀ ਕੀਤਾ ਹੈ ਆਪਣੇ ਖਾਨਦਾਨ ਦੀ ਇੱਜ਼ਤ ਵਾਸਤੇ ਅਤੇ ਗੈਰਤ ਵਾਸਤੇ ਕੀਤਾ ਹੈ, ਸਾਨੂੰ ਇਸ 'ਤੇ ਕੋਈ ਮਲਾਲ ਨਹੀਂ ਹੈ। ਬਾਕੀ ਰਹਿ ਗਈ ਮਾਂ ਦੀ ਗੱਲ, ਅਤੇ ਤੁਸੀਂ ਫਿਕਰ ਨਾ ਕਰੋ, ਮੈਂ ਸਾਂਭ ਲਵਾਂਗਾ। ਤੁਸੀਂ ਹੁਣ ਪੁਲਿਸ ਦੀ ਫਿਕਰ ਕਰੋ ਅਤੇ ਉਸ ਨੂੰ ਸਾਂਭੋ ਬਸ। ਫਖਰ ਇਮਾਮ ਦੀ ਗੱਲ ਸੁਣ ਕੇ ਚੌਧਰੀ ਰਹੀਮ ਬਖਸ਼ ਚੁੱਪ ਹੋ ਗਏ ਅਤੇ ਬੋਲੇ, ਚੰਗਾ ਬਈ, ਤੁਹਾਡੀ ਮਰਜ਼ੀ, ਮੈਂ ਤੁਹਾਡੇ ਇਸ ਗੁਨਾਹ ਵਿੱਚ ਹਿੱਸੇਦਾਰ ਨਹੀਂ ਹਾਂ। ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਮੈਂ ਥਾਣੇਦਾਰ ਨਾਲ ਗੱਲ ਕਰਦਾ ਹਾਂ। ਚੌਧਰੀ ਰਹੀਮ ਬਖਸ਼ ਹੋਰਾਂ ਦੀ ਇਹ ਗੱਲ ਸੁਣ ਕੇ ਸਭ ਇਤਮੀਨਾਨ ਦੇ ਨਾਲ ਹਵੇਲੀ ਤੋਂ ਟੁਰ ਗਏ। ਅਗਲੇ ਦਿਨ ਚੌਧਰੀ ਹੋਰਾਂ ਥਾਣੇਦਾਰ ਨੂੰ ਫੋਨ ਕਰਕੇ ਹਵੇਲੀ ਆਉਣ ਦਾ ਆਖਿਆ। ਉਹ ਉਹਨਾਂ ਨੂੰ ਮਿਲਣ ਆ ਗਿਆ। ਸਬ ਇੰਸਪੈਕਟਰ ਸਈਦ ਚੌਧਰੀ ਹੋਰਾਂ ਦਾ ਬੜਾ ਵਫਾਦਾਰ ਅਤੇ ਬਾਇਤਮਾਦ ਬੰਦਾ ਸੀ। ਉਹਨਾਂ ਦੀ ਸਿਫਾਰਿਸ਼ ਉੱਤੇ ਹੀ ਉਹ ਇੱਥੇ ਤਾਇਨਾਤ ਸੀ। ਹਵੇਲੀ ਵਿੱਚ ਵੜਦੇ ਹੀ ਚੌਕੀ ਇੰਚਾਰਜ ਨੇ ਚੌਧਰੀ ਸਾਹਿਬ ਨੂੰ ਤੱਕ ਕੇ ਮਜ਼ਾਕ ਵਿੱਚ ਆਖਿਆ, ਚੌਧਰੀ ਸਾਹਿਬ, ਕਿਤੇ ਕੁੜੀ ਤੁਸੀਂ ਤਾਂ ਨਹੀਂ ਮਾਰ ਛੱਡੀ? ਇਹ ਕੀ ਆਖ ਰਿਹਾ ਟਵਾਣੇ, ਮੈਂ ਤੈਨੂੰ ਇੰਝ ਦਾ ਲੱਗਦਾ ਹਾਂ? ਚੌਧਰੀ ਹੋਰਾਂ ਨੇ ਵੀ ਮਜ਼ਾਕ ਦਾ ਜਵਾਬ ਮਜ਼ਾਕ ਨਾਲ ਦਿੱਤਾ। ਨਹੀਂ ਚੌਧਰੀ ਸਾਹਿਬ, ਮੇਰਾ ਮਤਲਬ ਇਹ ਨਹੀਂ ਸੀ। ਉਸ ਨੇ ਵਜ਼ਾਹਤ ਦਿੰਦੇ ਹੋਏ ਆਖਿਆ, ਕੁਝ ਪਤਾ ਲੱਗਾ ਕੁੜੀ ਕੌਣ ਸੀ? ਚੌਧਰੀ ਸਾਹਿਬ ਨੇ ਸੋਫੇ 'ਤੇ ਬਹਿੰਦੇ ਹੋਏ ਸਵਾਲ ਕੀਤਾ। ਕੁੜੀ ਪੜ੍ਹੀ ਲਿਖੀ ਸ਼ਹਿਰੀ ਲੱਗਦੀ ਹੈ ਚੌਧਰੀ ਸਾਹਿਬ। ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਉਹਦੀ ਉਮਰ 28 ਤੋਂ 30 ਸਾਲਾਂ ਦੇ ਦਰਮਿਆਨ ਹੈ ਅਤੇ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਜੇ।
ਰਿਪੋਰਟ ਵਿੱਚ ਦਰਜ ਹੈ ਕਿ ਮੁਲਜ਼ਮਾਂ ਇਸ ਨਾਲ ਕੋਈ ਬਦਫੇਲੀ ਵੀ ਨਹੀਂ ਕੀਤੀ। ਹਾਲੇ ਪਤਾ ਨਹੀਂ ਚੱਲਿਆ ਕਿ ਮੁਲਜ਼ਮਾਂ ਨੇ ਇਸ ਨੂੰ ਕਿਸ ਮਕਸਦ ਵਿੱਚ ਕਤਲ ਕੀਤਾ ਹੈ। ਕੱਲ੍ਹ DNA ਕਰਾਉਣ ਵਾਸਤੇ ਭਜਵਾਇਆ ਜਾ ਰਿਹਾ ਹੈ ਅਤੇ ਫਿਰ ਸਾਰੀ ਹਕੀਕਤ ਨਿੱਤਰ ਕੇ ਸਾਹਮਣੇ ਆ ਜਾਏਗੀ। ਥਾਣੇਦਾਰ ਸਈ ਟਵਾਣੇ ਦੀਆਂ ਗੱਲਾਂ ਚੌਧਰੀ ਸਾਹਿਬ ਬੜੇ ਗੌਰ ਅਤੇ ਤਹੱਮਲ ਨਾਲ ਸੁਣ ਰਹੇ ਸਨ। ਫਿਰ ਉਹ ਬੋਲੇ, ਟਵਾਣੇ ਇੱਕ ਕੰਮ ਕਰ। ਜੀ ਚੌਧਰੀ ਸਾਹਿਬ, ਹੁਕਮ ਕਰੋ। DNA ਕਰਵਾਉਣ ਦੀ ਕੋਈ ਲੋੜ ਨਹੀਂ। ਤੂੰ ਇਸ ਕੇਸ ਨੂੰ ਲਾਪਤਾ ਕਰਾਰ ਦੇ ਕੇ ਮੁਕੱਦਮਾ ਦਾਖਲ ਦਫ਼ਤਰ ਕਰ ਛੱਡ। ਮੈਂ SP ਸਾਹਿਬ ਨਾਲ ਵੀ ਗੱਲ ਕਰ ਲਵਾਂਗਾ। ਹੁਣ ਤਫਤੀਸ਼ ਨੂੰ ਇੱਥੇ ਹੀ ਬੰਦ ਕਰ ਦੇ। ਚੌਧਰੀ ਸਾਹਿਬ ਦੇ ਅਲਫਾਜ਼ ਜਦੋਂ ਉਹਨਾਂ ਦੇ ਮੂੰਹ 'ਚੋਂ ਨਿਕਲ ਰਹੇ ਸਨ, ਇਹ ਸ਼ਾਤਰ ਥਾਣੇਦਾਰ ਮਤਵਾਤਰ ਚੌਧਰੀ ਹੋਰਾਂ ਵੱਲ ਬੜੇ ਗੌਰ ਨਾਲ ਤੱਕ ਰਿਹਾ ਸੀ ਅਤੇ ਆਪਣੇ ਮਾਹਿਰ ਤਫਤੀਸ਼ੀ ਹੋਣ 'ਤੇ ਜਿਵੇਂ ਮਾਣ ਕਰ ਰਿਹਾ ਹੋਵੇ ਕਿ ਉਸ ਜੋ ਮਜ਼ਾਕ ਨਾਲ ਗੱਲ ਕੀਤੀ ਹੈ ਉਹ ਠੀਕ ਨਿਸ਼ਾਨੇ 'ਤੇ ਜਾ ਲੱਗੀ। ਫਿਰ ਥਾਣੇਦਾਰ ਨੇ ਹੱਸਦੇ ਹੋਏ ਆਖਿਆ, ਹੁਕਮ ਦੀ ਤਾਮੀਲ ਹੋਵੇਗੀ ਜਨਾਬ। ਅਤੇ ਫਿਰ ਇੰਝ ਹੀ ਹੋਇਆ। ਹਵੇਲੀ ਵਿੱਚ ਬੈਠੀ ਚੌਧਰਾਣੀ ਸਾਹਿਬਾ ਇਸ ਸਾਰੇ ਵਾਕਿਏ ਨੂੰ ਬੜੀ ਚੰਗੀ ਤਰ੍ਹਾਂ ਵੇਖ ਰਹੀ ਸੀ ਅਤੇ ਉਹ ਕਈ ਵਾਰੀ ਭਾ ਕਰਨਲ ਇਮਾਮ ਬਖਸ਼ ਦੀ ਘਰਵਾਲੀ ਭੈਣ ਸੁਗਰਾ ਕੋਲ ਗਈ ਅਤੇ ਉਹ ਹਰ ਵਾਰੀ ਇਸ ਨੂੰ ਮਿਲ ਕੇ ਰੋਂਦੀ ਕੁਰਲਾਉਂਦੀ ਅਤੇ ਆਖਦੀ, ਵੇਖ ਸਾਬਰਾਂ, ਇਸ ਜ਼ਾਲਮ ਨਬੀ ਬਖਸ਼ ਨੇ ਮੇਰੀ ਧੀ ਨੂੰ ਜਾਨੋਂ ਹੀ ਮਾਰ ਛੱਡਿਆ ਹੈ। ਉਹਨੂੰ ਸਾਰੀ ਹਯਾਤੀ ਸਕੂਨ ਨਹੀਂ ਮਿਲੇਗਾ। ਮੇਰੀ ਪੜ੍ਹੀ ਲਿਖੀ ਪ੍ਰੋਫੈਸਰ ਡਾਕਟਰ ਧੀ ਨੂੰ ਇਹਨਾਂ ਮੂਜ਼ੀਆਂ ਮੇਰੀਆਂ ਅੱਖਾਂ ਸਾਹਮਣੇ ਗਲਾ ਘੁੱਟ ਕੇ ਕਤਲ ਕੀਤਾ। ਕਿਸੇ ਨੇ ਮੇਰੀ ਇੱਕ ਨਾ ਸੁਣੀ। ਉਹਦਾ ਕਸੂਰ ਕੀ ਸੀ? ਉਹ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਚਾਹੁੰਦੀ ਸੀ। ਇਹਨਾਂ ਧੋਖੇ ਨਾਲ ਉਸ ਨੂੰ ਪਿੰਡ ਸੱਦਿਆ ਅਤੇ ਇਸ ਨਿਮਾਣੀ ਦੀ ਜਾਨ ਲੈ ਲਈ। ਇਹ ਦੁਨੀਆ ਦੀ ਅਦਾਲਤ ਤੋਂ ਬਚ ਗਏ ਨੇ, ਪਰ ਸਾਬਰਾਂ ਤੂੰ ਵੇਖੀ, ਕਿਆਮਤ ਨੂੰ ਅੱਲਾ ਦੀ ਅਦਾਲਤ ਦੇ ਵਿੱਚ ਇਸ ਨਬੀ ਬਖਸ਼ ਦੇ ਗਲੇ ਵਿੱਚ ਰੱਸਾ ਪਾਵਾਂਗੇ। ਫਿਰ ਉਸ ਮਾਂ ਦਾ ਰੋਣਾ ਨਾ ਵੇਖਿਆ ਜਾਂਦਾ। ਉਸ ਦੇ ਮੂੰਹ ਤੋਂ ਨਿਕਲੀਆਂ ਬਦਦੁਆਵਾਂ ਅਰਸ਼ ਨੂੰ ਹਿਲਾ ਰਹੀਆਂ ਸਨ। ਉਹ ਪਾਗਲਾਂ ਦੀ ਤਰ੍ਹਾਂ ਕੂਕ ਰਹੀ ਸੀ। ਬੇੜਾ ਗਰਕ ਹੋਵੇ ਇਸ ਨਬੀ ਬਖਸ਼ੇ ਦਾ। ਇਹ ਕਦੀ ਸੁੱਖ ਦਾ ਮੂੰਹ ਨਾ ਤੱਕੇ। ਚੌਧਰਾਣੀ ਸਾਬਰਾਂ ਰੋਂਦੀ ਹੋਈ ਉੱਥੋਂ ਉੱਠ ਕੇ ਹਵੇਲੀ ਆ ਜਾਂਦੀ। ਕਈ ਦਿਨ ਹੌਂਸਲਾ ਹੀ ਨਾ ਕਰ ਪਾਉਂਦੀ ਕਿ ਉਹ ਭਾਬੀ ਸੁਗਰਾਂ ਦੀ ਖੈਰੀਅਤ ਵਾਸਤੇ ਦੁਬਾਰਾ ਉਸ ਕੋਲ ਜਾਵੇ। ਬਰਤਾਨੀਆ ਦੇ ਸਫਾਰਤਖਾਨੇ ਨੇ ਜ਼ੇਬੁਲ ਨਸਾ ਦੀ ਮੌਤ 'ਤੇ ਪਾਕਿਸਤਾਨ ਦੀ ਹਕੂਮਤ ਨੂੰ ਜੁਡੀਸ਼ੀਅਲ ਇਨਕੁਆਇਰੀ ਵਾਸਤੇ ਲਿਖਿਆ। ਇਨਕੁਆਇਰੀ ਵੀ ਹੋਈ, ਜਿਸ ਵਿੱਚ ਕਤਲ ਦੀ ਬਜਾਏ ਖੁਦਕਸ਼ੀ ਸਾਬਤ ਹੋਈ। ਜ਼ੇਬੁਲ ਨਸਾ ਦੇ ਸਾਰੇ ਕਾਤਲ ਬਚ ਗਏ ਅਤੇ ਮਾਮਲਾ ਕੁਝ ਅਰਸੇ ਬਾਅਦ ਆਪਣੀ ਮੌਤ ਆਪ ਹੀ ਮਰ ਗਿਆ। ਪਰ ਜ਼ਮੀਰ ਦਾ ਬੋਝ ਮਾਂ ਦੀਆਂ ਬਦਦੁਆਵਾਂ ਰਾਹੀਂ ਹਮੇਸ਼ ਜ਼ਿੰਦਾ ਹੀ ਰਿਹਾ। ਫਿਰ ਵਕਤ ਦੇ ਪਹੀਏ ਨੇ ਇੱਕ ਲੰਮਾ ਚੱਕਰ ਕੱਟਿਆ। ਕਰਨਲ ਚੌਧਰੀ ਇਮਾਮ ਬਖਸ਼ ਹੋਰੀ 5 ਸਾਲਾਂ ਬਾਅਦ ਅਕਵਾਮ ਮੁਤੱਹਿਦਾ ਦੀ ਫੌਜ ਨਾਲ ਅਫਰੀਕੀ ਮੁਲਕ ਇਥੋਪੀਆ ਵਿੱਚ ਆਪਣੀ ਖਿਦਮਾਤ ਪੂਰੀ ਕਰਕੇ ਵਾਪਸ ਪਿੰਡ ਆ ਗਏ ਸਨ। ਇੱਧਰ ਨਿੱਕੇ ਭਰਾ ਚੌਧਰੀ ਨਬੀ ਬਖਸ਼ ਹੋਰਾਂ ਦੀਆਂ ਦੋਵੇਂ ਧੀਆਂ ਉੱਜੜ ਕੇ ਪਿਓ ਦੇ ਘਰ ਆ ਬੈਠੀਆਂ ਸਨ। ਬਾਵਜੂਦ ਕੋਸ਼ਿਸ਼ਾਂ ਦੇ ਉਹ ਆਪਣੇ ਆਪਣੇ ਘਰਾਂ ਵਿੱਚ ਵਸ ਨਾ ਸਕੀਆਂ ਅਤੇ ਇਸੇ ਦੁੱਖੋਂ ਦੋਵੇਂ ਆਪਣਾ ਜ਼ਿਹਨੀ ਤਵਾਜ਼ਨ ਖਰਾਬ ਕਰ ਬੈਠੀਆਂ। ਕਦੀ ਭਰਾ ਜਮਸ਼ੇਦ ਅਤੇ ਕਦੀ ਪਿਓ ਚੌਧਰੀ ਨਬੀ ਬਖਸ਼ ਹੋਰੀ ਉਹਨਾਂ ਨੂੰ ਲਾਹੌਰ ਦੇ ਪਾਗਲਖਾਨੇ ਇਲਾਜ ਵਾਸਤੇ ਲੈ ਜਾਂਦੇ। ਧੀਆਂ ਦਾ ਰੋਗ ਮਾਪੇ ਹੀ ਸਮਝ ਸਕਦੇ ਨੇ, ਪਰ ਕਈ ਵਾਰੀ ਰੱਬ ਮਾਂ ਪਿਓ ਦਾ ਕੀਤਾ ਗੁਨਾਹ ਔਲਾਦ ਦੇ ਖਾਤੇ ਪਾ ਕੇ ਸ਼ਾਇਦ ਉਹਨਾਂ ਨੂੰ ਅੱਖੀਂ ਵਿਖਾਉਂਦਾ ਏ ਤਾਂ ਕਿ ਉਹ ਇਬਰਤ ਹਾਸਲ ਕਰ ਸਕਣ। ਕਰਨਲ ਸਾਹਿਬ ਜਦੋਂ ਦੇ ਵਾਪਸ ਆਏ ਸਨ, ਉਹ ਹਰ ਰੋਜ਼ ਦਿਨ ਵਿੱਚ 5 ਵਾਰੀ ਆਪਣੀ ਘਰਵਾਲੀ ਦੇ ਮੂੰਹ ਤੋਂ ਮੁਸੱਲੇ 'ਤੇ ਬੈਠਿਆਂ ਨਮਾਜ਼ ਤੋਂ ਬਾਅਦ ਇਹ ਸੁਣਦੇ ਸਨ, ਐ ਅੱਲਾ, ਨਬੀ ਬਖਸ਼ ਦਾ ਬੇੜਾ ਗਰਕ ਕਰ ਦੇ, ਉਹਨੂੰ ਸਾਰੀ ਹਯਾਤੀ ਸਕੂਨ ਨਾ ਦੇਵੀਂ, ਜਿਨਨੇ ਮੇਰਾ ਸਕੂਨ ਬਰਬਾਦ ਕੀਤਾ ਏ। ਉਸ ਮੇਰੀ ਪੜ੍ਹੀ ਲਿਖੀ ਪ੍ਰੋਫੈਸਰ ਡਾਕਟਰ ਧੀ ਨੂੰ ਮਾਂ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਛੱਡਿਆ।
ਇੰਝ ਹੀ ਤੂੰ ਇਹਨੂੰ ਹਮੇਸ਼ ਜਹੰਨਮ ਦੀ ਅੱਗ ਵਿੱਚ ਸਾੜਦਾ ਰਹੀ। ਜਦੋਂ ਉਹਨਾਂ ਦੀ ਘਰ ਵਾਲੀ ਇਹ ਬਦਦੁਆਵਾਂ ਕਰ ਰਹੀ ਹੁੰਦੀ ਤੇ ਉਹ ਇੱਕ ਕੋਨੇ ਵਿੱਚ ਬਹਿ ਕੇ ਅਥਰੂ ਘੇਰ ਰਹੇ ਹੁੰਦੇ ਤੇ ਆਪਣੇ ਆਪ ਨੂੰ ਕੋਸ ਰਹੇ ਹੁੰਦੇ ਕਿ ਓਏ ਕਰਨਲ ਇਮਾਮ ਬਖਸ਼ਾ, ਤੂੰ ਕਿਉਂ ਪਾਕਿਸਤਾਨ ਤੋਂ ਬਾਹਰ ਆਪਣੀ ਡਿਊਟੀ ਕਬੂਲ ਕੀਤੀ? ਸਾਰੀ ਦੁਨੀਆ ਦੇ ਮਹਾਜ਼ਾਂ 'ਤੇ ਲੜਨ ਵਾਲਾ ਇਹ ਜੰਗਜੂ ਕਰਨਲ ਇਮਾਮ ਬਖਸ਼, ਤਗਮਾ ਸ਼ੁਜਾਤ, ਹਿਲਾਲੇ ਜੁਰਤ, ਸਿਤਾਰੇ ਬਸਾਲਤ, ਅੱਜ ਆਪਣੇ ਘਰ ਦੇ ਮਾਜ਼ 'ਤੇ ਹਾਰ ਮੰਨੀ ਖਲੋਤਾ ਹੈ। ਫਿਰ ਆਖਦੇ, ਓਏ ਨਬੀ ਬਖਸ਼ਾ, ਤੂੰ ਇਹ ਕੰਮ ਕਿਉਂ ਕੀਤਾ? ਤੂੰ ਰਹੀਮ ਬਖਸ਼ ਨੂੰ ਝੂਠ ਬੋਲਿਆ ਕਿ ਤੂੰ ਮੈਨੂੰ ਟੈਲੀਫੋਨ ਕੀਤਾ? ਓਏ ਜ਼ਾਲਮਾ, ਕਦੀ ਕੋਈ ਪਿਓ ਵੀ ਆਪਣੀ ਔਲਾਦ ਨੂੰ ਕਤਲ ਕਰਨ ਲਈ ਆਖ ਸਕਦਾ ਹੈ। ਫਿਰ ਅਸਮਾਨ ਮਾਲ ਆਪਣੇ ਦੋਵੇਂ ਹੱਥ ਚੁੱਕ ਕੇ ਆਖਦੇ, ਐ ਰੱਬੇ ਕਾਇਨਾਤ, ਮੈਂ ਆਪਣੀ ਧੀ ਨੂੰ ਮਾਰਨ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਸੀ। ਤੂੰ ਤੇ ਸਭ ਕੁਝ ਜਾਣਦਾ ਹੈ। ਮੈਨੂੰ ਮਾफ़ ਕਰ ਦੇ। ਮੇਰੀ ਘਰ ਵਾਲੀ ਨੂੰ ਸਬਰ ਅਤਾ ਫਰਮਾ ਦੇ। ਕਰਨਲ ਸਾਹਿਬ ਉਸੇ ਦਿਨ ਪਿੰਡ ਛੱਡ ਕੇ ਆਪਣੀ ਘਰ ਵਾਲੀ ਨਾਲ ਆਪਣੀ ਫੌਜੀ ਰਿਹਾਇਸ਼ਗਾਹ ਖਾਰੀਆਂ ਕੈਂਟ ਵਿੱਚ ਆ ਤੇ ਸਾਰੀ ਹਯਾਤੀ ਆਪਣੇ ਨਿੱਕੇ ਭਰਾ ਨਬੀ ਬਖਸ਼ ਦਾ ਮੂੰਹ ਹੀ ਨਾ ਤੱਕਿਆ।